इन्ना लिल्लाहि व इन्ना इलैहि राजिऊन। सऊदी अरब ਦੇ ਵਿੱਚ ਅਨਵਰ ਬੀਬੀ ਦੀ मौत हो गई। ਇਹ ਉਹੀ ਅਨਵਰ ਬੀਬੀ ਹੈ ਜਿਹੜੀ 50,000 ਦੇ ਕੇ ਆਪਣੇ 4 ਸਾਥੀਆਂ ਦੇ ਨਾਲ ਉਮਰੇ ਤੇ ਜਾਂਦੀ ਆ, ਜੱਦਾ 에ਅਰਪੋਰਟ ਤੇ ਫੜੀ ਜਾਂਦੀ ਆ। ਇਹਦੇ ਕੋਲੋਂ ਮਨਸ਼ਿਆਤ ਬਰਾਮਦ ਹੁੰਦੀ ਆ। ਮਨਸ਼ਿਆਤ ਭੇਜਣ ਵਾਲੇ ਸਫਾਕ ਮੁਲਜ਼ਮਾਨ ਪਾਕਿਸਤਾਨ ਦੇ ਵਿੱਚ FIA ਨੇ ਫੜ ਲਿਆ। ਇੱਕ ਦਾ ਨਾਮ ਆ ਜੀ ਸਦਾਮ ਹੁਸੈਨ, ਇੱਕ ਦਾ ਨਾਮ ਆ ਜੀ ਅਸਰਾਰ ਅਹਿਮਦ, ਇੱਕ ਦਾ ਨਾਮ ਆ ਜੀ ਗੁਲਨਵਾਜ਼। ਇਹ ਤਿੰਨੇ ਮੁਲਜ਼ਮ ਇਸ ਟਾਈਮ ਜੇਲ੍ਹ ਦੇ ਵਿੱਚ ਨੇ। ਮੇਰਾ ਸਵਾਲ ਤੁਹਾਡੇ ਸਾਰਿਆਂ ਦੇ ਅੱਗੇ ਆ, ਇਹ 302 ਦਾ ਪਰਚਾ ਇਹਨਾਂ ਤਿੰਨਾਂ ਮੁਲਜ਼ਮਾਨ ਤੇ ਹੋਣਾ ਚਾਹੀਦਾ ਵਾ ਕਿ ਨਹੀਂ? ਵਾਕਿਆ ਤੁਹਾਨੂੰ ਮੈਂ ਪੂਰਾ ਸੁਣਾਉਣਾ ਵਾ। ਜੜਾ ਵਾਲੇ ਰੋਡ ਦੀ ਇੱਕ ਫੈਮਿਲੀ ਆ ਜਿਹਨੂੰ ਸਦਾਮ ਹੁਸੈਨ ਲਾਲਚ ਦਿੰਦਾ ਵਾ ਕਿ ਤੁਸੀਂ ਸਿਰਫ 50,000 ਰੁਪਇਆ ਦੇਣਾ ਵਾ ਤੇ ਤੁਹਾਨੂੰ ਮੈਂ ਉਮਰਾ ਕਰਵਾ ਦੇਣਾ ਵਾ। ਫੈਮਿਲੀ 50,000 ਰੁਪਇਆ ਦੇ ਕੇ 5 ਬੰਦਿਆਂ ਦੇ ਨਾਲ, ਜਿਹਦੇ ਵਿੱਚ 3 ਮਾਈਆਂ ਹੁੰਦੀਆਂ ਵਾ ਤੇ 2 ਬੰਦੇ ਹੁੰਦੇ ਆ, ਇਸਲਾਮਾਬਾਦ 에ਅਰਪੋਰਟ ਤੇ ਪਹੁੰਚ ਜਾਂਦੀ ਆ। ਉੱਥੇ ਆ ਸਫਾਕ ਗੁਲਨਵਾਜ਼ ਆਂਦਾ ਵਾ, ਕਹਿੰਦਾ ਵਾ ਕਿ ਅੱਲਾ ਨੇ ਮੈਨੂੰ ਕਿੰਨੀ ਦੇਰ ਬਾਅਦ ਪੁੱਤਰ ਦਿੱਤਾ ਵਾ ਤੇ ਮੈਂ ਇਹ ਅੱਲਾ ਦੇ ਰਾਹ ਦੇ ਵਿੱਚ ਗਿਫਟ ਦੇਣੇ ਆ। ਫਲਾਂ ਬੰਦਾ ਤੁਹਾਡੇ ਕੋਲ ਆ ਕੇ ਰਿਸੀਵ ਕਰ ਲੇਗਾ, ਤੁਸੀਂ ਉਹਨੂੰ ਇਹ ਗਿਫਟ ਦੇ ਦੇਣੇ ਆ। ਸਿੱਧੇ ਲੋਕ ਹੁੰਦੇ ਆ, ਸਾਦੇ ਲੋਕ ਹੁੰਦੇ ਆ, ਮਾਈਆਂ ਹੁੰਦੀਆਂ ਵਾ ਗਿਫਟ ਫੜਦੀਆਂ ਵਾ। ਜਿਸ ਤਰ੍ਹਾਂ ਹੀ ਜੱਦਾ 에ਅਰਪੋਰਟ ਤੇ ਉਤਰਦੇ ਆ, ਉੱਥੇ ਦੀ ਪੁਲਿਸ ਔਰ ਉੱਥੇ ਦੀਆਂ ਏਜੰਸੀਆਂ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੀਆਂ। ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ, ਬਥੇਰਾ ਪਿੱਟਦੀਆਂ, ਬਥੇਰਾ ਰੋਂਦੀਆਂ ਕਿ ਸਾਡੇ ਨਾਲ ਜ਼ਿਆਦਤੀ ਹੋਈ ਆ, ਸਾਡੇ ਨਾਲ ਧੋਖਾ ਹੋਇਆ ਵਾ। ਲੇਕਿਨ ਕਿਉਂਕਿ ਉੱਥੇ ਦਾ ਕਾਨੂੰਨ ਅਲੱਗ ਆ, ਉਹ ਇਹਨਾਂ ਨੂੰ 25-25 ਸਾਲ ਦੀ ਸਜ਼ਾ ਸੁਣਾ ਦਿੰਦੇ ਆ। ਇਹ ਮਾਈ ਵਿਚਾਰੀ ਜੇਲ੍ਹ 'ਚ ਜਾ ਕੇ ਬਿਮਾਰ ਹੋ ਜਾਂਦੀ ਆ। ਇਹਦੀ ਉਮਰ ਤਕਰੀਬਨ 70 ਸਾਲ ਤੋਂ ਜ਼ਿਆਦਾ ਹੁੰਦੀ ਆ। ਇਹਨੂੰ ਦਿਮਾਗ ਦਾ ਕੈਂਸਰ ਹੋ ਜਾਂਦਾ ਵਾ, ਫੇਫੜਿਆਂ ਦਾ ਕੈਂਸਰ ਹੋ ਜਾਂਦਾ ਵਾ, ਕਿੰਨੀਆਂ ਜ਼ਿਆਦਾ ਬਿਮਾਰੀਆਂ ਹੋ ਜਾਂਦੀਆਂ ਵਾ। ਇੱਥੇ ਪਾਕਿਸਤਾਨ ਦੇ ਵਿੱਚ ਇਹਦੇ ਲਵਾਹਿਕੀਨ ਪੂਰੀ ਕੋਸ਼ਿਸ਼ ਕਰਦੇ ਆ, FIA ਵਾਲੇ ਪੂਰੀ ਕੋਸ਼ਿਸ਼ ਕਰਦੇ ਆ ਕਿਸੇ ਤਰੀਕੇ ਦੇ ਨਾਲ ਸਊਦੀ ਅਰਬ ਵਾਲਿਆਂ ਦੇ ਨਾਲ ਰਲ ਮਿਲ ਕੇ ਇਹਨਾਂ ਸਫਾਕ ਮੁਲਜ਼ਮਾਨ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਵੇ ਤੇ ਇਹਨਾਂ ਗਰੀਬ ਲੋਕਾਂ ਨੂੰ ਬਚਾ ਲਿਆ ਜਾਵੇ। ਕਿਉਂਕਿ ਇੱਕ ਲੰਬਾ ਪ੍ਰੋਸੈਸ ਆ, 2 ਮੁਲਕਾਂ ਦਾ ਆਪਸ ਦੇ ਵਿੱਚ ਤਾਲੁਕ ਆ। ਇਹਦੇ ਬਾਵਜੂਦ ਵੀ ਇਹ ਮਾਈਆਂ ਉੱਥੋਂ ਰਿਹਾ ਨਹੀਂ ਹੁੰਦੀਆਂ ਤੇ ਅਨਵਰ ਬੀਬੀ ਦੀ ਅੱਜ ਮੌਤ ਹੋ ਜਾਂਦੀ ਆ। ਮੈਂ ਸਵਾਲ ਤੁਹਾਡੇ ਸਾਰਿਆਂ ਵਾਸਤੇ ਫਿਰ ਛੱਡ ਕੇ ਜਾ ਰਿਹਾ ਵਾਂ ਕਿ ਇਸ ਮਾਈ ਦੀ ਮੌਤ ਦਾ ਮੁਕੱਦਮਾ ਇਹਨਾਂ ਤਿੰਨਾਂ ਲੋਕਾਂ ਦੇ ਉੱਪਰ ਦਰਜ ਹੋਣਾ ਚਾਹੀਦਾ ਵਾ ਜਾਂ ਨਹੀਂ? ਇਹਦਾ ਜਵਾਬ ਤੁਸੀਂ ਸਾਨੂੰ ਕਮੈਂਟਸ ਦੇ ਵਿੱਚ ਲਾਜ਼ਮੀ ਦੇਣਾ ਵਾ। ਮੈਂ ਐਂਡ ਦੇ ਉੱਪਰ ਬਾਹਰ ਜਾਣ ਵਾਲੇ ਇਹ ਜਿਹੜੇ ਸਾਦਾ ਜੇ ਸਾਡੇ ਲੋਕ ਨੇ, ਇਹਨਾਂ ਨੂੰ ਇੱਕ ਗੁਜ਼ਾਰਿਸ਼ ਕਰਾਂਗਾ, ਕਿਸੇ ਕਿਸਮ ਦੀ ਲਾਲਚ ਦੇ ਵਿੱਚ ਆ ਕੇ ਤੁਸੀਂ ਇੱਦਾਂ ਦੀ ਸੌਦੇਬਾਜ਼ੀ ਨਹੀਂ ਕਰਨੀ ਕਿ ਸਾਨੂੰ 50,000 ਰੁਪਇਆ ਦੇ ਦਿਓ, ਅਸੀਂ ਤੁਹਾਨੂੰ ਉਮਰਾ ਕਰਾ ਦਿਆਂਗੇ। ਇਹ ਆਈਫੋਨ ਹੈਗਾ, ਬਸ ਤੁਸੀਂ ਉੱਥੇ ਜਾ ਕੇ ਸਾਡੇ ਫਲਾਂ ਬੰਦੇ ਨੂੰ ਦੇਣਾ ਵਾ। ਇਹ ਸਾਡੀਆਂ ਜੁੱਤੀਆਂ ਦਾ ਡੱਬਾ ਹੈਗਾ ਵਾ, ਉੱਥੇ ਜਾ ਕੇ ਫਲਾਂ ਬੰਦੇ ਨੂੰ ਦੇਣਾ ਵਾ। ਬਿਲਕੁਲ ਕਿਸੇ ਬੰਦੇ ਕੋਲੋਂ ਕਿਸੇ ਕਿਸਮ ਦੀ ਚੀਜ਼ ਨਾ ਤੁਸੀਂ ਲੈ ਕੇ ਜਾਣੀ ਆ, ਨਾ ਲੈ ਕੇ ਆਣੀ ਆ। ਇਹਦਾ ਬਹੁਤ ਵੱਡਾ ਨੁਕਸਾਨ ਹੁੰਦਾ ਵਾ। ਜਿਸ ਤਰ੍ਹਾਂ ਇਹ ਅਨਵਰ ਬੀਬੀ ਦੇ ਲਵਾਹਿਕੀਨ ਨੂੰ ਭੁਗਤਣਾ ਪੈ ਰਿਹਾ ਵਾ, ਖੁਦਾ ਨਾ ਖਾਸਤਾ ਸਾਡੇ ਕਿਸੇ ਹੋਰ ਬੰਦੇ ਨੂੰ ਭੁਗਤਣਾ ਪਵੇ। ਹੁਣ ਮੈਂ ਗੁਜ਼ਾਰਿਸ਼ ਕਰਾਂਗਾ ਵਜ਼ੀਰ ਦਾਖਲਾ ਜਨਾਬ ਮੋਹਸਿਨ ਨਕਵੀ ਸਾਹਿਬ, ਵਜ਼ੀਰ ਮੁਮਲਕਤ ਦਾਖਲਾ ਜਨਾਬ ਤਲਾਲ ਚੌਧਰੀ ਸਾਹਿਬ, ਤਲਾਲ ਸਾਹਿਬ ਤੁਹਾਡੇ ਹਲਕੇ ਦੇ ਲੋਕ ਨੇ, ਤੁਹਾਡੇ ਇਲਾਕੇ ਦੇ ਲੋਕ ਨੇ, ਵਜ਼ਾਰਤ ਦਾਖਲਾ ਨੇ ਸਾਰੀ ਕੋਸ਼ਿਸ਼ ਕਰਨੀ ਆ। ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਕੋਸ਼ਿਸ਼ ਕਰਕੇ ਜਿਹੜੇ ਬਾਕੀ 4 ਬੰਦੇ ਉੱਥੇ ਰਹਿ ਗਏ ਆ, 2 ਮਾਈਆਂ ਤੇ 2 ਬੰਦੇ, ਉਹਨਾਂ ਨੂੰ ਵਾਪਸ ਲੈ ਆਓ। ਇਹਨਾਂ ਜ਼ਾਲਮਾਂ ਨੂੰ, ਇਹਨਾਂ ਦਰਿੰਦਿਆਂ ਨੂੰ ਉਹਨਾਂ ਦੇ ਹਵਾਲੇ ਕਰੋ ਤਾਂ ਕਿ ਇਹ ਮਾਮਲਾ ਜਿਹੜਾ ਵਾ ਰਫਾ ਦਫਾ ਹੋਵੇ, ਅਸੀਂ ਬਾਕੀ ਲੋਕਾਂ ਦੀ ਜਾਨ ਬਚਾ ਸਕੀਏ। ਬਹੁਤ ਸ਼ੁਕਰੀਆ।